ਡਾਕਟਰ ਨੇ ਥਰਮਾਮੀਟਰ ਮੂੰਹ 'ਚ ਰੱਖਿਆ ਵਾ ਤੇ ਡਾਕਟਰ ਨੇ ਉਹਦੇ ਲੇਡੀਜ਼ ਨੂੰ ਚੈੱਕ ਕਰਨ ਲੱਗਿਆ ਤੇ ਬਾਅਦ 'ਚ ਪੁੱਛਿਆ ਕਹਿੰਦਾ ਹਾਂ ਕਿੱਦਾਂ ਵੀ ਕਰੂ ਕਹਿੰਦਾ ਐਡਾ ਲੰਬਾ ਕੈਪਸੂਲ ਨਾ ਦਿਓ ਬੜੀ ਮੁਸ਼ਕਲ ਨਾਲ ਪਾਨ ਦਾ ਪੱਤਾ ਕੱਢ ਕੇ ਤੇ ਪੰਪ ਬਣਾਇਆ ਦੱਸਣ ਨੂੰ ਅਚਾਨਕ ਇਹਦੀ ਫੁੱਫੂ ਨੇ ਇੰਜ ਕਰਕੇ ਪਿਆਰ ਦਿੱਤਾ, ਇਹਦਾ ਸਕਰੀਨਸ਼ਾਟ ਖਿੱਚਿਆ ਗਿਆ। ਸਾਰੇ ਭਰਾਵਾਂ ਨੂੰ ਇੰਜ ਟੀਮ ਮੀਟਿੰਗ ਤਰ੍ਹਾਂ ਕਰਕੇ ਕਹਿੰਦੇ ਆ ਅੱਜ ਤੋਂ ਬਾਅਦ ਆਪਾਂ ਸੈਂਟਰ ਚੋਂ ਚੀਰ ਵਾਇਆ ਕਰਨਾ। ਬੋਲਣ ਵਾਲਾ ਤੋਤਾ ਲੈ ਆਇਆ, ਅੱਧਾ ਘੰਟਾ ਰੱਖਿਆ ਇਹਨੂੰ ਬੋਲਣ ਲੱਗ ਪਿਆ। ਅਸਲਾਮ ਵਾਲੇਕੁਮ ਨਾਜ਼ਰੀਨ, ਸਜਾਦ ਜਾਨੀ ਆਫੀਸ਼ੀਅਲ ਦੇ ਵਿੱਚ ਬਹੁਤ ਬਹੁਤ ਖੁਸ਼ ਆਮਦੀਦ। ਤੇ ਜੁਗਤਾਨਾ ਸ਼ੋਅ ਅਸੀਂ ਲੈ ਕੇ ਆ ਗਏ ਹਾਂ ਆਪਣੀ ਭਰਪੂਰ ਟੀਮ ਲੈ ਕੇ, ਫੁੱਲ ਤਿਆਰੀ ਦੇ ਵਿੱਚ ਤੁਹਾਡੇ ਕਦਮਾਂ 'ਚ ਹਾਜ਼ਰ ਹੋ ਗਏ ਜਨਾਬ। ਅਸੀਂ ਹਾਜ਼ਰੀ ਲਵਾਉਣ ਆ ਗਏ ਤੇ ਜ਼ਰਾ ਤਾੜੀ ਲਾ ਦਿਓ। ਸਭ ਤੋਂ ਪਹਿਲੇ ਬਹੁਤ ਸਾਰਾ ਮੁਹੱਬਤ ਭਰਾ ਸਲਾਮ ਸਾਡੀ ਟੀਮ ਵੱਲੋਂ ਸਾਡੇ ਸਟਾਫ ਯਾਰ ਵਾਲੇਕੁਮ ਸਲਾਮ। ਸਾਰੇ ਘਰ ਦੇ ਰੋਟੀ ਖਾਂਦੇ ਤੇ ਮੈਟ ਝਾੜ ਕੇ ਉਹਨਾਂ ਤੇ ਘੱਟਾ ਪਾ ਦਿੱਤਾ। ਯਾਰ ਦੱਸ, ਜ਼ਿੰਦਗੀ 'ਚ ਪਹਿਲੀ ਵਾਰੀ ਪਾਨ ਖਾਦਾ ਤੇ ਥੁੱਕ ਆਵੇ ਨਾ, ਬਾਈ ਲਗਾ ਗੱਤੇ ਸਮੇਤ ਹੀ ਮੂੰਹ 'ਚ ਰੱਖਿਆ ਹੋਇਆ। ਛੋਟੀਆ ਪਾਨ ਖਾਂਦਾ ਖਾਂਦਾ ਘਰ ਚਲ ਗਿਆ ਤੇ ਇਹਦੇ ਬੁੜੇ ਨੇ ਰੋਲਾ ਪਾਤਾ, ਉਹਨੇ ਜ਼ਬਾਨ ਵੱਢ ਲਈ ਜੇ। ਯਾਰ ਇੱਕ ਗੁੰਗੇ ਤੇ ਚੰਡਾ ਮਾਰੀ ਜਾਣ ਡਿਆ, ਮੈਨੂੰ ਝੂਠ ਨਾ ਬੋਲ। ਯਾਰ ਡਾਕਟਰ ਕੋ ਡ੍ਰਿਪ ਲਵਾਈਏ, ਡ੍ਰਿਪ ਦੇ ਪੈਸੇ ਨਿਕਲੇ ਨਹੀਂ ਤੇ ਉਹਦੇ ਸਾਹਮਣੇ ਉਲਟੀਆਂ ਕਰਕੇ ਕੱਢਣ ਡਿਆ। ਲਾ ਫਾੜ ਹੋਇਆ ਯਾਰ। ਵੱਡਾ ਟਰੱਕ ਫਲੋਰ ਮਿਲ ਦੇ ਆਟੇ ਵਾਲੀ ਦੇ ਨਾਲ ਪਿੱਛੇ ਨੂੰ ਬੈਕ ਕਰਕੇ ਲਾਉਂਦੇ ਆ ਤੇ ਉਹਨੂੰ ਕਹਿੰਦਾ 2-3 ਪੇੜਿਆਂ ਦਾ ਆਟਾ ਸੁੱਟੋ ਵਿੱਚ। ਬੋਰੀਆਂ ਨਹੀਂ ਲੈਣ ਦਿਆ ਓ ਯਾਰ ਐਡਾ ਬੇਵਕੂਫ, ਜ਼ੇਨ ਦਾ ਗਰੀਬ ਆ ਤੇ ਜੇਬ ਦਾ ਵੀ ਗਰੀਬ ਆ ਤੇ ਜ਼ੇਨ ਦਾ ਤੇ ਬਹੁਤਾ ਹੀ ਗਰੀਬ ਆ। ਕਿੰਨਾ ਹੀ ਗਰੀਬ ਮੂੜੇ ਤੇ ਬੈਠਾ ਢੋਲ ਵਾਲੀ ਉਹ ਬਸ ਗਈ। ਏਡੇ ਗਰੀਬ ਆ, ਪੂਰਾ ਖਾਨਦਾਨ ਗਰੀਬ ਆ। ਖਾਨਦਾਨ ਦੇ ਵਿੱਚ 15 ਬੰਦੇ ਐਕਸੀਡੈਂਟ ਹੋ ਕੇ ਮਰੇ ਆ ਤੇ ਕੋਈ ਵੱਡੀ ਗੱਡੀ ਨਾਲ ਨਹੀਂ ਬਚਾ। ਲੋਡਰ 'ਚ ਬਚਾ, ਕੋਈ ਚੈਂਕ 'ਚ ਬਚਾ। ਯਾਰ ਕਾਲੂ ਦੇ ਭਰਾ ਦੀ ਨਾ ਇੱਕ ਆਖਿਆ ਨਹੀਂ ਸੀ ਕਾਣਾ ਸੀਗਾ। ਅੱਛਾ ਉਹਨਾਂ ਨੇ ਕਸਟਰਡ ਤੇ ਸਾਲਨ ਨਾਲ ਰੋਟੀ ਦਿੱਤੀ ਅੱਛਾ ਤੇ ਉਹ ਸਾਲਨ ਵਾਲੀ ਨਜ਼ਰ ਹੀ ਨਹੀਂ ਸੀ ਆ ਰਹੀ, ਕਸਟਰਡ ਨਾਲ ਤੇ ਇੰਨਾ ਖਾ ਲਿਆ। ਯਾਰ ਜਿਹੜਾ ਸਬਜ਼ੀ ਦੇ ਨਾਲ ਮੁਫਤ ਧਨੀਆ ਥੋੜਾ ਮਿਲਦਾ, ਉਹ ਲੈਣ ਵਾਸਤੇ ਮੰਡੀ ਗਿਆ ਹੋਇਆ। ਨਾਈ ਦੇਗ ਪਕਾਉਣ ਦਿਆ ਤੇ ਐਵੇਂ ਥੋੜੇ ਕੁ ਚੌਲਾਂ ਵਾਸਤੇ ਗਰਮੀਆਂ ਜੀ ਹੱਥ ਸੇਕੀ ਜਾਂਦੇ ਕੋਲ। ਸਦਰ ਬਣ ਗਿਆ, ਸਦਰ ਬਣ ਗਿਆ ਇੱਕ ਮੁਲਕ ਦਾ ਤੇ ਘਟੀਆ। ਅੱਛਾ ਦੂਸਰੇ ਮੁਲਕਾਂ ਦੇ ਸਦਰ ਆਏ ਤੇ ਉਹਨਾਂ ਨਾਲ ਬਾਦਸ਼ਾਹ ਕਾ ਵਜ਼ੀਰ ਖੇਲਣਦੇ। ਯਾਰ ਇਹਦਾ ਇੱਕ ਭਰਾ ਕਾਣਾ ਤੇ ਉਹਦੀ ਲੜਾਈ ਹੋ ਪਈ। ਮੈਂ ਕਿਹਾ ਯਾਰ ਤੂੰ ਕਿਸੇ ਦੇ ਕੋਈ ਚਪੇੜ ਚਪੂੜ ਨਹੀਂ ਮਾਰੀ। ਕਹਿੰਦਾ ਯਾਰ ਕੋਈ ਇੱਧਰ ਆਇਆ ਹੀ ਨਹੀਂ ਹੈਗਾ। ਸਾਰੇ ਉਧਰ ਚੰਡਾ ਮਾਰਨ ਦੇ। ਐਵੇਂ ਓਵਰ ਕੌਨਫੀਡੈਂਸ ਸਦਰ ਬਣ ਗਿਆ ਭਾਈ। ਤਕਰੀਰ ਤੋਂ ਪਹਿਲਾਂ ਜੇਬ ਚੋਂ ਕੱਢ ਕੇ ਲਾਚੀ ਖਾਂਦੇ। ਉਹ ਫੋਗ ਵਾਲੀ ਨਹੀਂ ਹੁੰਦੀ, ਸਪਰੇਅ ਆਤਸ਼ਬਾਜ਼ਾਂ ਵਾਲੀ। ਉਹਦੇ ਪੀ ਰਹੇ ਉਹ ਲੱਭੇ ਨਹੀਂ ਤੇ ਮਿੱਟੀ ਛਾਪਰ ਭਰ ਕੇ ਆਏ। ਫੌਦਗੀ ਤਾਂ ਮਾਰ ਖਾਲੀ ਯਾਰ। ਕਿਉਂ ਹੈ ਸਾਰੇ ਦੁਆ ਕਰਨ ਦੇ ਉੱਥੇ ਬਬਲ ਨਾਲ ਬੁਲਬਲੇ ਫਲਾਉਣ ਦੇ। ਯਾਰ ਹਮਾਮ 'ਚੋਂ ਬੰਦੇ ਨੇ ਨਾਈ ਨੇ ਦੀ ਕਟਿੰਗ ਕਰਕੇ ਪਿੱਛੋਂ ਸ਼ੀਸ਼ਾ ਦਿਖਾਇਆ ਤੇ ਉਹਨੂੰ ਕਹਿੰਦਾ ਉਹ ਤੂੰ ਪਿਛਲੇ ਦੀ ਕਰਤੀ ਸਾਡੀ ਕੀਤੀ। ਤੈਨੂੰ ਹੀ ਦਿਖਾਉਣ ਡਿਆ ਮਾਮਾ ਇੰਜ ਕਰਕੇ। ਯਾਰ ਬੜਾ ਬੇਵਕੂਫ ਆ, ਬਹੁਤ ਬੇਵਕੂਫ ਆ। ਤੰਦੂਰ ਦਾ ਫੱਟਾ ਕੱਢ ਕੇ ਇਹਨੇ ਸਿਗਲ ਲਾਉਣ ਲੱਗਾ, ਵਿੱਚ ਰੋਟੀ ਵੀ ਖਿੱਚ ਲਈ। ਇਦਾਂ ਨਹੀਂ ਹੁੰਦਾ ਚੌਲਾ। ਸ਼ਾਮ ਤੰਦੂਰ ਵਾਲੇ ਨੂੰ ਜਾ ਕੇ ਕਹਿੰਦੇ ਯਾਰ ਵੱਟਾ ਦੇ ਦੇ, ਮੈਂ ਲੱਕ ਸੇਕਣਾ। ਇਹਦਾ ਅੱਬਾ ਕਹਿੰਦਾ ਓਏ ਮੇਰਾ ਲੱਗ 3 ਪੈਕ ਫੜ ਕੇ ਫਿਰਦੇ ਯਾਰ ਆਹ ਕਿਹੜੀ ਗੱਲ ਆ ਯਾਰ। ਤੂੰ ਐਂਕਰ ਆ। 3 ਪੈਕ ਫੜ ਕੇ ਫਿਰਦੇ ਆ। ਮੈਂ ਕੋਲ ਹੋ ਕੇ ਦੇਖਿਆ ਵਿੱਚ ਬੋਲੀ ਪਾਈ। ਯਾਰ ਏਦਾਂ ਬੇਵਕੂਫ ਆਦਮੀ ਆ। ਸਾਰੀ ਦਿਹਾੜੀ ਇੰਜ ਕਰਕੇ ਤੰਦੂਰ 'ਚ ਲੱਤਾਂ ਰੱਖ ਕੇ ਸੇਕਦਾ ਰਿਹਾ, ਲੱਤਾਂ ਸੜ ਗਈਆਂ। ਦਵਾਈ ਲੈਣ ਡਿਆ ਭਾਈ, ਤੇਲ ਲਾ ਕੇ ਬਾਹਰ ਆ ਗਿਆ। ਨਹੀਂ ਮੈਂ ਜੁਗਤ ਨਹੀਂ ਕਰਨੀ ਯਾ, ਤੂੰ ਕਹਿੰਦੇ ਐਂਕਰ ਆ ਮੈਨੂੰ ਕਰਨ ਦੇ। ਇਹਦਾ ਆਪਾਂ ਕਹਿੰਦਾ ਮੇਰਾ ਲੱਕ ਸਿੱਧਾ ਕਰ ਓਏ, ਪਤਲਾ ਕਰ ਦੇ ਤੇ ਦੁਰਮਟ ਚੱਕੀ ਫਿਰੇ। ਯਾਰ ਕਾਲੂ ਨੇ ਆਪਣੀ ਮਸ਼ੂਕ ਦੇ ਮੋਬਾਈਲ 'ਚ ਦੇਖਿਆ ਕਿ ਮੇਰਾ ਨਾਮ ਕਿਸ ਤੋਂ ਸੇਵ ਕੀਤਾ ਆ। ਉਹਨੇ ਲਿਖਿਆ ਹੋਇਆ ਜਾਨ ਜੀ 35ਵਾਂ ਨੰਬਰ ਸੀ। ਜਾਨ ਜੀ ਓ ਯਾਰ ਖਬਰ ਕਿਹੜੀ ਕੁੜੀ ਐ ਇਹਦੇ ਨਾਲ ਯਾਨੀ ਕਿ ਪਿਆਰ ਕਰਨ ਲੱਪੀ ਏ ਉਹਦੇ ਨਾਲ। ਅੱਛਾ ਤੇ 3-4 ਮੁੰਡਿਆਂ ਨੂੰ ਉਹਦਾ ਮੋਬਾਈਲ ਨੰਬਰ ਦੇ ਕੇ ਕਹਿੰਦੇ ਕਾਲ ਕਰੀ ਜੋ, ਜਿਹਦਾ ਮਿਲੇ ਮੈਨੂੰ ਫੜਾ ਦੇ। ਯਾਰ ਇੰਜ ਕਰਕੇ ਨਾ ਮੋਬਾਈਲ ਸਾਹਮਣੇ ਪਿਆ, ਉੱਤੇ ਨੰਬਰ ਆਉਣਾ ਰੌਂਗ ਟਰਨ। ਮੈਂ ਕਿਹਾ ਕਿਹਦੀ ਕਾਲ ਆਉਣੀ? ਕਹਿੰਦਾ ਅੱਬੂ ਦੀ ਕਾਲ ਆਉਣ ਡਈ। ਇੱਕ ਕੁੜੀ ਇਹਦੇ ਨਾਲ ਪਿਆਰ ਕਰਨ ਲੱਗ ਗਈ। 15 ਮਿੰਟਾਂ ਬਾਅਦ ਉਹਨੂੰ ਪਤਾ ਨਹੀਂ ਕੀ ਹੋਇਆ ਤੇ ਥੁੱਕ ਸੁੱਟ ਕੇ ਚਲੀ। ਸਾਮਸੰਗ ਦੀ ਪਹਿਲੇ ਨਹੀਂ ਸੀ ਮੈਸੇਜ ਵਾਲੀ ਇੱਕ ਬੈਲ ਹੁੰਦੀ, ਉਹਦੇ ਵਰਗੇ ਦਾ ਮੂੰਹ। ਇੱਕ ਟੁੰਡੇ ਨੂੰ ਕਹਿੰਦੇ ਚਿੜੀ ਉੜੀ ਕਾਂਵੜਾ ਖੇਡੀਏ। ਸਮਾਨ ਕੱਪੜੇ ਬੰਨ ਕੇ ਫਿਰਨ ਦਿਆ। ਮੈਂ ਕਿੱਥੇ ਚੱਲਾਂ? ਕਹਿੰਦਾ ਛੋਟੇ ਭੀਮ ਦੇ ਪਿੰਡ ਡੋਲਕਪੁਰ ਚੱਲਾਂ। ਟਰੰਪ ਕੋਲੋਂ ਛਿੱਤਰ ਪੈ ਗਏ। ਕਿਉਂ? ਉਹਨੂੰ ਕਹਿੰਦੇ ਤੇਰੇ ਸਿਰ 'ਚ ਕੌਣ ਆਂਡਾ ਤੋੜ ਗਿਆ?
ਉਹਦੇ ਉਦਾਂ ਦਾ ਹੀ ਬਾਤ ਯਾਰ ਇਹਨੂੰ ਟਰੰਪ ਕੋ 76 ਰੁਪਏ ਉਹਨੇ ਲੌਂਗ ਜਿਹਾ ਕੋਟ ਪਾਇਆ ਹੋਇਆ ਤੇ ਕਹਿੰਦਾ ਪਹਿਲਾਂ ਅੰਗਰੇਜ਼ ਆ ਜਿਹਨੇ ਆਪ ਲੰਡਾ ਪਾਇਆ। ਸਦਰ ਬਣ ਕੇ ਇੰਡੀਆ ਗਿਆ। ਟਰੰਪ ਭਾਈ ਇਹਨੇ ਲੰਮਾ ਕੋਟ ਟਰੰਪ ਨੇ ਪਾ ਕੇ ਸਾਰੇ ਬਟਨ ਬੰਦ ਕੀਤੇ ਤੇ ਕਾਲੂ ਉਹਨੂੰ ਕਹੀ ਜਾਂਦੇ ਥੱਲੇ ਕੁਛ ਨਹੀਂ ਪਾਇਆ। ਕਾਲੂ ਜਾ ਟਰੰਪ ਕੋਲੋਂ ਛਿੱਤਰ ਖਾ ਲੇ, ਉਹਦੇ ਨਾਲ ਖਲੋਕ ਤੇ ਉਹਦੀਆਂ ਜੀਬ ਚ ਹੱਥ ਪਾ। ਭਾਈ ਟਰੰਪ ਨੂੰ ਕਹੀ ਜਾਂਦਿਆ ਤੇਰੇ ਇੰਨੇ ਬੜੇ ਲਾਲ ਬੁੱਲ ਵਾ ਤੂੰ ਭਾਬੀ ਸੁਰਖੀ ਲਾਉਣਾ ਨਾ ਯਾਰ ਉਹ ਤਾਂ ਪੈਸੇ ਅੰਗਰੇਜ਼ਾਂ ਦੇ ਇਦਾਂ ਦੇ ਹੁੰਦੇ ਆ। ਟਰੰਪ ਕੋ ਮਾਰ ਖਾ ਲਈ। ਅੱਛਾ ਜੀ। ਉਹਨੂੰ ਕਹਿੰਦਾ 250 ਦੇ ਗਏ। ਮੈਂ ਟਰੰਪ ਨੂੰ ਜਾ ਕੇ ਕਹਿੰਦਾ ਤੁਸੀਂ ਇੰਨੀਆਂ ਜੰਗਾਂ ਬੰਦ ਕਰਾਈਆਂ ਕਿਤੇ ਸਾਡੇ ਭਰਾਵਾਂ ਦੀ ਵੀ ਸੁਲ੍ਹਾ ਕਰਾਓ। ਯਾਰ ਵਾਈਟ ਹਾਊਸ ਚ ਲੱਗ ਗਿਆ ਤੇ ਉਹਨਾਂ ਨੂੰ ਕਹਿੰਦੇ ਇੱਥੇ ਬਾਰਡਰ ਨਹੀਂ ਲਾਇਆ। ਉਹ ਕਹਿੰਦਾ ਉਹ ਯਾਰ ਇਹਦੇ ਇੱਕ ਭਰਾ ਦੀ ਬਾਂਹ ਟੁੱਟੀ ਉੱਤੇ ਪਲਸਤਰ ਹੋਇਆ ਉਹਦੇ ਨਾਲ ਹੀ ਚੋਕਾ ਮਾਰਤਾ ਇਹਦੇ ਇੱਕ ਭਰਾ ਦੀ ਬਾਂਹ ਟੁੱਟੀ ਤੇ ਪਲਸਤਰ ਹੋਇਆ ਉਹਦੇ ਨਾਲ ਬੁੱਚੀਆਂ ਕੱਢਣ ਦੇ। ਯਾਰ ਇਹ ਦਾਦੇ ਦੀ ਵਿਸਾਖੀ ਸੀ ਕਿ ਇੰਜ ਕਰਕੇ ਅੱਗ ਸੇਕਣਾ ਤੇ ਉਦੋਂ ਨੇ ਅੱਗ ਸੈੱਟ ਕਰਨ ਡਿਆ। ਯਾਰ ਇਹਦੇ ਦਾਦੇ ਦੀ ਵਿਸਾਖੀ ਸੀ ਉੱਤੇ ਉਹ ਅੱਗ ਵਾਲੇ ਸਟicker ਲਾਏ ਜਿਹੜੇ 1 to 5 ਬੰਦ ਨਹੀਂ। ਇਹਦੇ ਵੀ ਦਾਦੇ ਦੀ ਵਿਸਾਖੀ ਸੀ, ਉਹਨਾਂ ਛੱਲੀਆਂ ਭੁੰਨਣ ਦੇ ਆਇਆ। ਆਪਣੇ ਯਾਰ ਬੇਲੀਆਂ ਹੀ ਖਲੋਤਾ ਇਹਦੇ ਬੁੜੇ ਨੇ ਇਹਨੂੰ ਆਵਾਜ਼ ਮਾਰੀ, ਜਾਣ ਨਹੀਂ ਦਿਆ ਉਹਨਾਂ ਨੂੰ ਕਹਿੰਦੇ ਇਹਦਾ ਸ਼ੂਗਰ ਚੈੱਕ ਕਰੀ। ਵਿਸਾਖੀ ਚ ਸਪਰਿੰਗ ਫਿੱਟ ਕਰਾਇਆ ਤੁਰਿਆ ਜਾਂਦਾ ਫੇਰ ਇੰਜ ਹੋਈ ਹੋਵੇ। ਸਦਰ ਬਣ ਗਿਆ ਭਾਈ। ਅੱਛਾ ਟਰੰਪ ਨੂੰ ਹੋਈ ਮੈਸੇਜ ਕਰਦੇ ਆ, ਚੋਰੀ ਟਰੰਪ ਆ ਰਿਹਾ ਤੇਰਾ ਭਰਾ ਵੇ ਪਰਤੋਂ। ਯਾਰ ਚੋਰੀ ਟਰੰਪ ਜਿਹੜਾ ਚਾਰ ਲਕੀਰ ਵਾਲੀ ਵਿਸਾਖੀ ਜੀ ਨਹੀਂ ਹੁੰਦੀ ਇੰਜ ਫੜਨਾ। ਆਓ ਆਪਣਾ ਅੰਗੂਠਾ ਨਹੀਂ ਸੀ ਲਾਉਂਦਾ ਤਾਂ ਸਿੱਧੀ ਵਿਸਾਖੀ ਲਾਉਂਦਾ ਸੀ। ਲੰਗੜਾ ਬਣ ਕੇ ਫਿਰਨ ਦਿਆ। ਮੈਂ ਕਿਹਾ ਇਹ ਕੀ ਕਹਿੰਦਾ, ਉਹ ਹੋ ਮੈਨੂੰ ਯਾਦ ਹੀ ਨਹੀਂ, ਸਹੀ ਤੁਰਨ ਲੱਗ ਪਿਆ। ਯਾਰ ਪਕਾਨੇ ਵਾਲੀ ਗੈਸ ਨਹੀਂ ਉਹ ਤੇ ਉਹਦੇ ਨਾਲ ਸਾਰੀਆਂ ਰੋਟੀਆਂ ਪਕਾਏ ਕਿਚਨ ਚ ਕਹਿੰਦੇ ਰੋਟੀਆਂ ਉੱਡਣ ਡਈਆਂ ਨੇ। ਆਪਾਂ ਕਹਿੰਦਾ ਮੇਰਾ ਪਰੌਠਾ ਫਾੜੋ ਮੇਰਾ ਪਰੌਠਾ। ਆਪਣੇ ਪੀਰਾਂ ਦਾ ਨਾਮ ਦਕੂਟੇ ਨਾਮ ਤੋਂ ਸੇਵ ਕੀਤਾ ਇਹਨੇ। ਡਾਕਟਰ ਦੇ ਮੂੰਹ ਥਰਮਾਮੀਟਰ ਰੱਖਿਆ ਉਹਨੂੰ ਕਿੰਨੀ ਦੇਰ ਕੱਢੇ ਨੇ ਤੇ ਉਹਨੂੰ ਕਹਿਣ ਡਿਆ ਕੱਢ ਲਓ ਮੇਰੇ ਫਸ ਗਿਆ ਵਾ। ਡਾਕਟਰ ਨੇ ਥਰਮਾਮੀਟਰ ਮੂੰਹ 'ਚ ਰੱਖਿਆ ਵਾ ਤੇ ਡਾਕਟਰ ਨੇ ਉਹਦੇ ਲੇਡੀਜ਼ ਨੂੰ ਚੈੱਕ ਕਰਨ ਲੱਗਿਆ ਤੇ ਬਾਅਦ 'ਚ ਪੁੱਛਿਆ ਕਹਿੰਦਾ ਹਾਂ ਕਿੱਦਾਂ ਵੀ ਕਰੂ। ਕਹਿੰਦਾ ਐਡਾ ਲੰਬਾ ਕੈਪਸੂਲ ਨਾ ਦਿਓ ਬੜੀ ਮੁਸ਼ਕਲ ਨਾਲ। ਦਿਲ ਦੇ ਵਾਲ ਇੰਨੇ ਵਧੀਆ ਏਦਾਂ ਵੋਂਦੇ ਆ ਤਾਂ ਬੁਰਸ਼ ਨਾਲ। ਦਿਲ ਦੇ ਵਾਲ ਯਾਰ ਇੰਨਾ ਬੁੱਢਾ ਹੋ ਗਿਆ ਦਿਲ ਦੇ ਵਾਲ ਵੀ ਚਿੱਟੇ ਹੋਏ ਆ। ਦੱਸ ਯਾਰ ਇੱਕ ਵਿਆਹ ਤੇ ਗਿਆ, ਉਹਨਾਂ ਨੇ ਫੜ ਲਿਆ, ਕਹਿੰਦੇ ਕਿਧਰੋਂ, ਕਹਿੰਦਾ ਕੁੜੀ ਵੱਲੋਂ। ਕੁੜੀ ਵਾਲਿਆਂ ਨੇ ਪੁੱਛਿਆ ਨਹੀਂ ਭਾਈ ਸਾਡਾ ਨਹੀਂ, ਕਹਿੰਦਾ ਕਿਧਰੋਂ, ਕਹਿੰਦਾ ਮੁੰਡੇ ਵੱਲੋਂ। ਉਹਨਾਂ ਨੇ ਪੁੱਛਿਆ, ਕਹਿੰਦਾ ਮੈਨੂੰ ਨਹੀਂ ਪਤਾ ਮੈਂ ਕੌਣ ਆ। ਤੇ ਕਹਿੰਦੇ ਕਿਧਰੋਂ, ਕਹਿੰਦਾ ਮੈਂ ਸਟੂਡੈਂਟ ਆ। ਯਾਰ ਇੱਕ ਪਾਰਕ ਦੇ ਵਿੱਚ ਚੱਕਰ ਹੀ ਲਾਈ ਜਾਵੇ, ਚੱਕਰ ਹੀ ਲਾਵੇ। ਇੱਕ ਬਾਬਾ ਕਹਿੰਦਾ ਤੁਸੀਂ ਮਾਸ਼ਾਅੱਲਾ ਬਹੁਤ ਸਮਾਰਟ ਹੋਣਾ ਚਾਹੁੰਦੇ ਹੋ, ਚੱਕਰ ਲਾ ਰਹੇ। ਕਹਿੰਦਾ ਨਹੀਂ ਭਾਜੀ ਮੈਂ ਤਾਂ ਕਿਸੇ ਦਾ ਮੋਬਾਈਲ ਕੱਢਿਆ ਵਾ। ਆਪਣੇ ਵੱਲੋਂ ਨਾ ਅੱਛੇ ਕੰਮ ਕਰਨੇ ਸ਼ੁਰੂ ਕੀਤੇ। ਇੱਕ ਬੰਦਾ ਵਾਕ ਕਰਨ ਦਿਆ ਵਾ ਤੇ ਉਹਦੇ ਲਾਗੇ ਮੋਟਰਸਾਈਕਲ 'ਚ ਆਇਓ ਬਹਿਓ। ਸਾਰੇ ਭਰਾ ਘਰ ਬਾਹਰ ਟੀਵੀ ਲਾਉਂਜ 'ਚ ਬੈਠੇ ਅੰਦਰ ਤੇ ਬੁੜਾ ਪੌੜੀਆਂ ਤੋਂ ਡਿੱਗਿਆ ਤੇ ਸਭ ਤੋਂ ਵੱਡਾ ਭਰਾ ਕਹਿੰਦਾ ਮਿਊਜ਼ਿਕ। ਯਾਰ ਪਾਰਕ ਦੇ ਵਿੱਚ ਇੱਕ ਬੰਦਾ ਚੱਕਰ ਲਾਉਂਦਾ, ਇਹ ਵੀ ਨਾਲ ਨਾਲ ਦੌੜਨ ਡਿਆ। ਮੈਂ ਕਿਹਾ ਤੁਸੀਂ ਵਾਕ ਕਰ ਰਹੇ ਹੋ? ਕਹਿੰਦਾ ਨਹੀਂ ਭਾਜੀ ਇਹਨੂੰ ਘਰੋਂ ਲੈਣ ਆਇਆ ਹੋਇਆ। ਨਾਲ ਭੱਜੀ ਜਾਂਦਾ ਭੱਜਣ ਕਰ। ਯਾਰ ਦੋਸਤਾਂ ਨੇ ਇਹਦੇ ਫੀਸ ਦੇਤੀ, ਹਰ ਸ਼ਾ ਜਮਾ ਕਰਾਤੀ, ਇੰਜ ਕਰਕੇ ਜਿਮ ਲੈ ਕੇ ਉੱਥੇ ਜਾ ਕੇ ਮੇਰਾ ਤੇ ਸਰੀਆ ਵਾ। ਮਾਮਾ ਉਹਨੇ ਪੈਕ ਕਰੋ ਜ਼ਾਇਆ ਕਰਾਈ ਆ। ਯਾਰ ਰਕਸ਼ਾ ਚਲਾਉਂਦਾ ਹੁੰਦਾ ਸੀ ਤੇ ਦੋਨਾਂ ਲੱਤਾਂ 'ਚ ਸਰੀਏ ਸੀਗੇ। ਕਦੀ ਐ ਕੱਟ ਮਾਰਿਆ, ਕਦੀ ਐ ਕੱਟ ਮਾਰਿਆ, ਕਦੀ ਐ ਕੱਟ ਮਾਰਿਆ। ਪਿੱਛੋਂ ਸਵਾਰੀ ਕਹਿੰਦੀ ਉਹ ਭਾਈ ਸਾਡੀਆਂ ਲੱਤਾਂ ਟੁੱਟਣੀਆਂ, ਤੇਰੇ ਸਿਰਫ ਸਰੀਏ ਪਿੰਗੇ ਹੋਣੇ। ਆਪਣੇ ਸਾਰੇ ਭਰਾਵਾਂ ਨੂੰ ਇੰਜ ਟੀਮ ਮੀਟਿੰਗ ਤਰ੍ਹਾਂ ਕਰਕੇ ਕਹਿੰਦੇ ਆ ਅੱਜ ਤੋਂ ਬਾਅਦ ਆਪਾਂ ਸੈਂਟਰ 'ਚੋਂ ਚੀਰ ਵਾਇਆ ਕਰਨਾ। ਇਹ ਕੀ ਬਾਤ। ਯਾਰ ਟੀਡਾ ਸੀ ਸਟੇਸ਼ਨ ਤੋਂ ਆਪਣੇ ਅੰਮੀ ਨੂੰ ਲੈਣ ਗਏ ਤੇ ਆਪਣੇ ਅੱਬੂ ਨੂੰ ਕਹੀਆ ਅੰਮੀ ਜਾਂਦੇ ਆਏ। ਕਹਿੰਦਾ ਉੱਧਰ ਵੇਖੋ ਖਲੋਤੇ ਆ। ਮਾਮਾ ਵੀ ਆਏ ਨਾਲ। ਯਾਰ ਕਾਣਾ ਸੀਗਾ ਤੇ ਆਪਣੀ ਮਸ਼ੂਕ ਨੂੰ ਕਹਿੰਦੇ ਆ ਤੇਰਾ ਕਾਂਟਾ ਕਿੱਧਰ ਗਿਆ। ਕਾਣਾ ਸੀ 1,500 ਬੰਦਾ ਮਰਵਾਤਾ ਇਹਨੇ। ਫਾਟਕਲ ਦੇਖ ਕੇ ਕਹੀ ਜਾਂਦਾ ਜਾਨ ਤਾਂ ਖੁੱਲਾ ਹੀ ਆ। ਯਾਰ ਕਾਣਾ ਸੀਗਾ ਤੇ ਸਗੇ ਭਰਾ ਦੇ ਫੈਰ ਪਿਸਤੌਲ ਲਾਇਆ ਤੇ ਸਗੇ ਭਰਾ ਦੇ ਫੈਰ ਮਾਰਤਾ। ਕਿਉਂ? ਇੱਕ ਅੱਖ ਤੇ ਬੰਦ ਸੀ, ਦੂਜੀ ਬੰਦ ਕਰਕੇ ਨਿਸ਼ਾਨਾ ਬਿਨਨ ਦਿਆ ਸੀ। ਗਾਣਾ ਸੀਗਾ। ਅੱਛਾ ਇੱਕ ਅੱਖ ਇੱਧਰਲੀ ਹੈ ਨਹੀਂ ਸੀ। ਅੱਛਾ 12 ਵਜੇ ਤੇ ਕਹੀ ਜਿਵੇਂ 2 ਵਜ ਗਏ। ਕਾਣਾ ਸੀਗਾ, ਕਾਣਾ ਸੀ। ਅੱਛਾ ਕਰ ਜੀ ਇੱਕ ਮਿੰਟ, ਕਾਣਾ ਸੀ। ਕਾਣਾ ਸੀ, ਕਾਣਾ। ਇੱਕ ਮਿੰਟ ਕਾਣਾ ਸੀ ਤੇ ਘਰ ਆਇਆ ਰੱਬ ਕਹਿੰਦਾ ਮੈਂ ਭੋਗ ਗਿਆ। ਕਾਣਾ ਸੀ ਆਪਣੇ ਦੋਸਤ ਨਾਲ ਐਡਾ ਚਵਲਾ, ਇੱਕ ਹੱਥ ਫੜ ਕੇ ਕੀਕਲੀ ਪਾਉਣ ਡਿਆ। ਕੀ ਬਾਹ ਵੀ ਹੈ ਵਾ। ਇਹ ਕਾਣਾ ਸੀ ਤੇ ਇਹਦੇ 6 ਭਰਾ ਸਹੀ ਸੀ। ਲੋਕੀ ਮਹੱਲੇ 'ਚ ਕਹਿੰਦੇ ਸੀ ਉਹ 6 ਕਾਣਾ ਜਾਂਦੇ।
ਤੇਰੇ ਕਾਣਾ ਸੀ। ਅੱਛਾ ਇਹ ਤਾਂ ਆਪਾਂ ਲੁੱਡੋ ਖੇਡਣਾ ਸਾਰੇ ਕਹਿੰਦੇ ਤੈਨੂੰ ਕਾਣਾ ਨਹੀਂ, ਉੱਤੇ ਆ ਕਹਿੰਦਾ ਹਾਂਜੀ ਭਾਈ ਬੁਲਾਇਆ ਮੈਨੂੰ। ਕਾਣਾ ਸੀ ਭਾਈ, ਇਹਨੂੰ ਪਤਾ ਹੀ ਨਹੀਂ ਸੀ ਕਿ ਲੁੱਡੋ ਜਾਣਾ ਹੈ, ਤਾਸ਼ ਚਾਈ ਜਾਂਦੇ। ਤਾਂ ਸਾਡੇ ਬੇਗਮ ਵੀ ਮੇਕਅਪ ਲੱਭਣ ਦਿਆ ਦਾ। ਤਾਸ਼ ਖੇਡਣ ਦਿਆ ਤੇ ਬਾਦਸ਼ਾਹ ਕਹਿੰਦਾ ਕੀ ਗੱਲ ਸ਼ੂਗਰ ਹੋ ਗਈ, ਬੜਾ ਕਮਜ਼ੋਰ ਹੋ ਗਿਆ। ਤਾਸ਼ ਖੇਡਣ ਡਿਆ, ਸੱਸ ਨਾਲ ਬਹਿ ਲੈ ਸੌਫਟ ਰੋਲ ਬੈਗ ਕਾਣਾ ਸੀਗਾ। ਅੱਛਾ ਤੇ ਨਵੀਂ ਮੋਟਰਸਾਈਕਲ ਧੱਕਾ ਲਵਾ ਕੇ ਸਟਾਰਟ ਕਰਾਉਂਦਾ ਕਿ ਇੱਕ ਨਜ਼ਰ ਹੀ ਨਹੀਂ ਆਉਂਦੀ। ਯਾਰ ਕਾਣਾ ਸੀ, ਗੋਸ਼ਤਾਂ ਦੀ ਦੁਕਾਨ ਤੇ ਜਾ ਕੇ ਕਹਿੰਦਾ ਯਾਰ ਇੱਥੋਂ ਕਿਲੋ ਕਰਦੇ, ਕਹਿੰਦਾ ਓਏ ਉਹ ਜਿਹੜੀ ਟੰਗੀ ਆ ਮਾਮਾ ਗੋਸ਼ਤੇ ਤੇ ਟੰਗੇ। ਕਾਣਾ ਸੀ ਬੱਸ 'ਚ ਚੜਿਆ ਵਾ, ਕਹਿੰਦਾ ਡਰਾਈਵਰ ਨਹੀਂ ਆਇਆ। ਡਰਾਈਵਰ ਕਿੱਥੇ? ਕਾਣਾ ਸੀ ਨਾਈ ਬਣ ਗਿਆ ਭਾਈ। ਅੱਛਾ ਇੱਕ ਸਾਈਡ ਤੇ ਕਟਿੰਗ ਕਰਕੇ ਤੇ ਗਾਇਕ ਨੂੰ ਕਹਿੰਦਾ ਓਕੇ ਝਾੜ ਤਾ। ਕਾਣਾ ਸੀਗਾ ਤੇ ਘਰ ਫੋਨ ਕੇ ਕਹਿੰਦਾ ਡੀਲ ਸਵੀਟ ਤੇ ਆ ਜਾਓ, ਐਡਲ ਬੜਨ ਨਹੀਂ ਦਿਆ। ਡੀਲਸ ਵੀ ਯਾਰ ਬੜਾ ਬੇਵਕੂਫ ਕਾਣਾ ਸੀ। ਇੰਜ ਕਰਕੇ ਰਕਸ਼ੇ ਨੂੰ ਹੱਥ ਦਿੱਤਾ, ਉਹ ਰੁਕਿਆ, ਅਗਲੇ ਜਾ ਕੇ ਬਹਿ ਗਿਆ। ਮਾਮਾ ਪਿੱਛੇ ਰੁਕਿਆ, ਉਸ ਨੂੰ ਬਹਿ। ਓਏ ਵੱਡਾ ਪਾਗਲ ਆ। ਧੁੰਦ ਦੇ ਦਿਨਾਂ 'ਚ ਇਹਨੇ ਆਪਣੇ ਅੱਬੇ ਨਾਲ ਇੱਕ ਬੜਾ ਵੱਡਾ ਪ੍ਰੈਂਕ ਕਰਤਾ। ਕੀ ਉਹਦੇ ਦੋਵਾਂ ਪੈਰਾਂ 'ਚ ਮਗਰਮੱਛ ਫਸਾ ਕੇ ਕਹਿੰਦੇ ਤੁਹਾਡੇ ਲਈ ਜਰਾਬਾਂ ਲੈ। ਯਾਰ ਵਿਆਹ ਆ, ਕਾਣਾ ਸੀ। ਇੱਕ ਅਗਵੇ ਦੇ ਵਾਲਦ ਸਾਹਿਬ ਨੇ ਪ੍ਰੈਂਕ ਕਰਦੇ ਸੀਗੇ, ਸਿਰਾ ਲਾਇਆ ਤੇ ਸਿਰੇ ਇੱਧਰ ਹੀ ਲੜੀਆਂ, ਇੱਧਰ ਲਾਇਆ ਕੁਛ ਨਹੀਂ। ਯਾਰ ਕਾਣਾ ਸੀਗਾ ਤੇ ਦੇਬੇ ਨੇ ਇਹਨੂੰ ਛਿੱਤਰ ਮਾਰੇ। ਕਿਉਂ? ਕਹਿੰਦਾ ਕੋਈ ਤੰਦੂਰ ਵੀ ਨਹੀਂ ਆਇਆ, ਤੂੰ ਫੇਰ ਅੱਖ ਬੰਦ ਕੀਤੀ। ਕਾਣਾ ਸੀ ਯਾਰ ਭਾਈ। ਨਾਦਰੀ ਨੂੰ ਦੱਸ ਦਈਏ ਭਾਜੀ, ਸਿਰਫ ਇੱਕ ਜਸਟ ਸ਼ੁਗਰ ਹੈ, ਤੁਸੀਂ ਇਹ ਨਹੀਂ ਕਹਿਣਾ ਚੱਲ ਤੂੰ ਕਿ ਨਾ ਵੀ ਦੱਸ ਕਾਣੇ। ਕੋਈ। ਹਾਂ ਤੇਰੀ ਕਿਹੜੇ ਆਹੋ ਕੋਈ ਹੋਰ ਚਲੋ ਆਪਾਂ ਕਾਣਾ ਸੀਗਾ ਭਾਈ। ਇੱਕ ਕੁੱਤਾ ਇਹਨੂੰ ਵੇਖ ਕੇ ਨੱਸ ਗਿਆ, ਪਤਾ ਨਹੀਂ ਨਿਸ਼ਾਨਾ ਬਿੰਨਣ ਦੇ। ਯਾਰ ਇੱਥੇ ਸੇਬ ਰੱਖ ਕੇ ਤਾਨਾ ਲਾਇਆ ਅੱਬਾ ਮਾਰਨਾ। ਮੈਂ ਕਿਹਾ ਤੈਨੂੰ ਪਤਾ ਲੱਗਾ ਅੱਬਾ ਮਾਰਨਾ? ਕਹਿੰਦਾ ਉਹ ਸੇਬ ਦਾ ਬਹਾਨਾ ਸੀ, ਮਾਰਨਾ ਅੱਬਾ ਹੀ ਸੀ। ਯਾਰ ਦੱਸ ਯਾਰ ਆਪਣੇ ਅੱਬੇ ਨੂੰ ਭਾਈ ਚੈੱਕ ਕਰਾਉਂਦੇ ਆਪਣਾ ਨਿਸ਼ਾਨਾ, ਉਹਦੇ ਸਿਰ ਤੇ ਸੇਬ ਰੱਖ ਕੇ ਇਹਨੇ ਗੋਲੀ ਮਾਰੀ, ਸੇਬ 'ਚੋਂ ਮੋਰੀ ਹੋ ਗਈ। ਉਹ ਕਹਿੰਦਾ ਜੀ ਓਏ, ਤੇ ਨਾਲ ਹੀ ਕਹਿੰਦਾ ਹੁਣ ਬੇਰ ਰੱਖ ਕੇ ਕਰਾਂਗੇ। ਆ ਦਿਮਾਗ 'ਚ ਕਾਣਾ ਸੀਗਾ, ਅੱਖ ਵੱਲ ਉੱਠਿਆ, ਰੋਲਾ ਪਾਦਾ, ਉਹ ਮਾਨਾ ਹੋ ਗਿਆ। ਕਾਣਾ ਸੀ ਤੈਨੂੰ ਅੱਧੇ ਖਾ ਪਾਉਂਦੇ, ਆਪਣੇ ਛੋਟੇ ਭਰਾ ਨੂੰ ਕਹਿੰਦਾ ਯਾਰ ਮੇਰੇ ਨਾਲ ਪਿਆ ਖਾ ਪੂਰਾ ਹੋ ਜਾਏਗਾ। ਕਾਣਾ ਸੀਗਾ, ਮੋਟਰਸਾਈਕਲ ਤੇ ਵਾਰਡਨ ਵਾਲਿਆਂ ਨੇ ਰੋਕ ਲਿਆ ਤੇ ਗਿਣਤੀ ਵਾਲਾ ਨੰਬਰ ਆਪ ਦੱਸਣ ਦਿਆ, ਕਹਿੰਦਾ ਇੰਗਲਿਸ਼ ਵਾਲਾ ਆਪ ਪੜ ਲਓ। ਯਾਰ ਆਪਣੇ ਅੱਬੂ ਨੂੰ ਕਹਿੰਦਾ ਅੱਬੂ ਜੀ ਤੁਸੀਂ ਕਿੰਨੇ ਘੰਟੇ ਨੀਂਦ ਪੂਰੀ ਕਰਦੇ ਹੋ? ਕਹਿੰਦਾ 8 ਘੰਟੇ। ਕਹਿੰਦਾ ਮੈਂ ਤਾਂ ਫਿਰ 4 ਹੀ ਕਰੂੰਗਾ, ਮੇਰੀ ਤਾਂ ਇੱਕ ਅੱਖ ਆ। ਮੇਰੀ ਇੱਕ ਅੱਖ ਯਾਰ ਕਾਣਾ ਸੀ ਤੇ ਇਹਦਾ ਅੱਬੂ ਇਹਨੂੰ ਠਾ ਲੈਂਦੇ, ਉੱਠ ਕਹਿੰਦਾ ਜੀ ਉਧਰਲੀ ਸਾਈਡ ਤੋਂ ਆ ਕੇ ਠਾ ਲਓ। ਕਾਣਾ ਸੀ ਇਹਦਾ ਅੱਬੂ ਇਹਨੂੰ ਜਗਾਉਣ ਦਿਆ, ਕਹਿੰਦਾ ਇੱਧਰਲੀ ਅੱਖ ਵੇਖੋ, ਮੈਂ ਕਦੋਂ ਜਾਗਣ ਦੀ। ਕਾਣਾ ਸੀ ਕ੍ਰਿਕਟ ਦਾ ਪਲੇਅਰ ਬਣ ਗਿਆ, ਇੰਜ ਕਰਕੇ ਅੰਪਾਇਰ ਨੇ ਵਾਈਡ ਦਿੱਤਾ ਤਾਂ ਉਹਨੂੰ ਜਾਗਣਾ, ਤੇਰੀ ਇੱਕ ਬਾਰ ਟੁੱਟੀ ਆ, ਉਹਨੂੰ ਤਾਂ ਕਰ ਇੱਕ ਨਾ ਕੀ ਹੁੰਦਾ। ਕਹਿੰਦਾ ਤੂੰ ਯਾਰ ਕਾਣਾ ਸੀ ਤੇ ਕ੍ਰਿਕਟ ਦਾ ਪਲੇਅਰ ਬਣ ਗਿਆ, ਮੈਂ ਨੇ ਵਾਈਡ ਦਿੱਤਾ, ਉਹਨੂੰ ਕਹਿੰਦਾ ਇਹ ਕਹਦਾ ਨੋ ਬਾਲ। ਯਾਰ ਕਾਣਾ ਸੀਗਾ, ਉਹਨਾਂ ਨੇ ਸਲਿੱਪ ਤੇ ਖਿਲਾਰਤਾ ਤੇ ਬਾਰ-ਬਾਰ ਕਹੀ ਕੀਪਰ ਕਿੱਧਰ ਗਿਆ, ਕੀਪਰ ਕਿੱਧਰ ਗਿਆ। ਕਾਣਾ ਸੀਗਾ। ਅੱਛਾ। ਆਹੀ ਸਾਈਡ ਤੋਂ ਹੀ ਆਂਦੇ ਨੇ। ਯਾਰ ਸਾਰਾ ਮੂੰਹ ਕਾਲਾ। ਕਾਣਾ ਸੀ, ਅੱਛਾ ਜਿਹੜੀ ਅੱਖ ਕਾਣੀ ਉਹਨੂੰ ਖੋਲ ਕੇ ਵੀ ਸਾਬਣ ਲਾਉਣ ਡਿਆ। ਕਾਣਾ ਸੀਗਾ। ਕਾਣਾ ਸੀਗਾ ਭਾਈ। ਹਾਂ ਇੱਕੋ ਹੀ ਸੁਰਮੇ ਦੀ ਸ਼ੀਸ਼ੀ ਨਾਲ 3-4 ਸਾਲ ਨਿਕਲ ਗਏ। ਕਾਣਾ ਸੀ, ਸਿਰਫ ਇੱਕ ਅੱਖ 'ਚ ਇਸਤੇਮਾਲ ਕਰ। ਕਾਣਾ ਸੀ ਤੇਰੇ ਇਹਦੀ ਅੰਮੀ ਨੇ ਛੁਰੀ ਨਾਲ ਕਾਣਾ ਕੱਢ ਕੇ ਸਾਫ ਕਾਣਾ ਸੀਗਾ। ਯਾਰ ਕਾਣਾ ਸੀਗਾ ਅੱਛਾ ਤੇ ਲੈਂਸ ਲਾਇਆ, ਅੱਛਾ। ਇੱਕੋ ਹੀ ਲਾਇਆ, ਇੱਕ ਡੱਬੀ ਚ ਪਿਆ। ਚਿੰਨ ਪੈ ਗਏ। ਕਾਣਾ ਸੀ, ਅੱਛਾ। ਇਹਦੇ ਘਰ ਚੋਰੀ ਹੋ ਗਈ ਤਾਂ ਆਪਾਂ ਕਹਿੰਦਾ ਤੂੰ ਤੇਰੇ ਸਾਹਮਣੇ ਚੋਰੀ ਕਰਕੇ, ਕਹਿੰਦਾ ਉਹ ਆਈ ਬੰਦਾ ਖਾਲੀ ਸਾਈਡ ਤੇ ਆ। ਇਧਰੋਂ ਕਰਕੇ ਨਿਕਲ ਗਏ। ਫੌਤਗੀ ਤਾਂ ਕੁੱਟ ਪੈ ਗਈ। ਅੱਛਾ ਕਾਣਾ ਸੀ ਨਾ, ਅੱਛਾ ਉਹ ਇਹਨੂੰ ਇੱਕ ਦਰੀ ਖਾਲੀ ਨਜ਼ਰ ਆਈ, ਇਹਨੇ ਕਿਹਾ ਬਾਕੀ ਵੀ ਖਾਲੀ। ਲਪੇਟਤੀਆਂ ਸਾਰੀ। ਯਾਰ 2 ਬਾਲਾਂ ਤੇ 11 ਸਕੋਰ ਚਾਹੀਦਾ ਸੀਗਾ। ਅੱਛਾ ਕਾਣਾ ਸੀਗਾ ਤੇ ਇੱਕ ਬਾਲ ਐ ਰੋਕ ਲਿਆ, ਕੀ ਕਹਿੰਦੇ? ਵੀ ਇੱਕ ਹੀ ਚਾਹੀਦਾ ਵਾ। ਯਾਰ ਕਾਣਾ ਸੀ, ਇੰਜ ਕਰਕੇ ਆਪਣੇ ਦੋਸਤ ਦੀ ਸ਼ਾਦੀ ਦੁल्हा ਦੁਲਹਨ ਨੂੰ ਮਿਲਣ ਗਿਆ ਤੇ ਜਾ ਕੇ ਦੁਲਹਨ ਦੀ ਝੋਲੀ ਬਹਿ ਕਹਿੰਦਾ ਭਾਬੀ ਕਿੱਥੇ ਆ? ਉਹ ਕਹਿੰਦੀ ਪਾਣੀ ਉੱਠੋ ਜਰਾ ਇੱਥੋਂ। ਕ੍ਰਿਕਟ ਦਾ ਇੰਨਾ ਸ਼ੌਕੀਨ ਸੀ, ਹਰ ਜਗ੍ਹਾ ਤੇ ਪੈਡ ਬਣ ਕੇ ਜਾਂਦੇ ਆ। ਸ਼ਾਦੀ ਤੇ, ਪੂਰਤਗੀ ਤੇ, ਸਾਲਗਿਰਾ ਤੇ। ਯਾਰ ਕ੍ਰਿਕਟ ਦਾ ਐਡਾ ਸ਼ੌਕੀਨ ਸੀਗਾ, ਇਹਦੀ ਮੰਗਣੀ ਕਰਨ ਆਏ ਆ
ਤੇ ਗਲਵਜ਼ਾਂ ਵਾਲਾ ਹੱਥ ਅੱਗੇ ਕਰਨ ਦਿਆ। ਕ੍ਰਿਕਟ ਦਾ ਇੰਨਾ ਸ਼ੌਕੀਨ ਸੀ, ਮੋਢੇ ਤੇ ਸੀਮਟ ਵਾਲੀ ਬੋਰੀ ਚੁੱਕੀ ਤੇ ਇੱਧਰਲੀ ਜੇਬ ਚ ਹਾਰਡ ਬਾਲ ਪਾਈ। ਕ੍ਰਿਕਟਰ ਸੀਗਾ, ਘਟੀਆ ਹੀ ਸੋਚ ਸੀ। ਮੈਚ ਮੁੱਕਿਆ ਤੇ ਅੰਪਾਇਰ ਨੂੰ ਘਰ ਲਾਇਆ, ਕਹਿੰਦਾ ਅੱਜ ਇੱਥੇ ਪੈਣਾ ਉੱਥੇ ਸਟੇਡੀਅਮ 'ਚ। ਉਹਨਾਂ ਨੇ ਭਾਈ ਕੀਪਰੀ ਵੱਲੋਂ ਇਹਨੂੰ ਬੁਲਾ ਲਿਆ ਕਿ ਤੈਨੂੰ ਅਵਾਰਡ ਦੇਣਾ। ਉਹਨਾਂ ਨੇ ਇੰਜ ਕਰਕੇ ਇਹਨੂੰ ਚੈੱਕ ਦੇ ਦਿੰਦੇ ਆ ਕਿ ਗਲਵਜ਼ਾਂ ਵਾਲਾ ਹੱਥ ਕਰਨ ਦੇ। ਇੰਜ ਨਹੀਂ ਕਦੀ ਕੀਤਾ ਸੀ। ਕ੍ਰਿਕਟਰ ਸੀਗਾ ਤੇ ਉਹ ਕ੍ਰਿਸ ਗੇਲ ਨੇ ਮੋਟੀ ਸੋਨੇ ਦੀ ਚੈਨ ਨਹੀਂ ਪਾਈ ਹੁੰਦੀ, ਉਹਦੇ ਮੁਕਾਬਲੇ 'ਚ ਜ਼ਿੱਦ ਵਾਲਾ ਤਵੀਤ ਪਾਇਆ। ਯਾਰ ਕ੍ਰਿਕਟਰ ਸੀਗਾ, ਬੋਲਿੰਗ ਕਰਾਉਣ ਲੱਗਾ ਆਪਣੀ ਹਰਸ਼ਾ ਲਾ ਕੇ ਇੰਜ ਕਰਕੇ ਅੰਪਾਇਰ ਨੂੰ ਫੜਾਉਣ ਦਾ, ਤਵੀਤ ਵੀ ਫੜਾਤਾ, ਉੱਥੇ ਖਲੋਤਾ ਹੀ ਵਿੰਗਾ ਹੋਈ ਜਾਵੇ। ਅੰਪਾਇਰ ਵਿੰਗਾ ਯਾਰ ਆਊਟ ਕਰਕੇ ਇਹਨੇ ਨਾ ਸਟਾਈਲ ਮਾਰਿਆ ਸ਼ਰਟ ਉੱਤੇ ਕਰਨ ਵਾਲਾ ਤੇ ਨਾਫ ਵਾਲਾ ਤਵੀਤ ਵੀ ਨਾ ਦੋ। ਯਾਰ ਇਹਨੂੰ ਬੜੀ ਕੁੱਟ ਪਈ ਅੰਪਾਇਰ ਕੋਲੋਂ। ਬਾਲਿੰਗ ਕਰਾਣ ਗਿਆ ਨਾਲ ਆਪਣੇ ਜਰਕਾਨ ਵਾਲਾ ਹਾਰ ਵੀ ਉਹਨੂੰ ਯਾਰ ਬੜਾ ਫਿੱਕਾ ਜਿਹਾ ਬੰਦਾ ਸੀਗਾ ਇਹ। ਅੱਛਾ, ਇੰਜ ਕਰਕੇ ਮੂੰਹ 'ਚ ਤਵੀਤ ਲੈ ਕੇ ਤਸਵੀਰ ਖਿਚਾਉਣ ਡਿਆ। ਸੋਨੇ ਦੀ ਚੈਨ ਪਾ। ਕ੍ਰਿਕਟਰ ਸੀਗਾ ਤੇ ਕੀਪਿੰਗ ਲੈਵਲ ਪਾ ਗਿਆ, ਸ਼ਾ ਮਾਰਦਾ ਮਾਰਾ ਰੇ। ਕ੍ਰਿਕਟ ਦਾ ਇੰਨਾ ਸ਼ਦਾਈ ਸੀ ਨੇ ਆਪਣਾ ਟੂਰਨਾਮੈਂਟ ਕਰਾਇਆ, ਪੈਸੇ ਘੱਟ ਕੇ ਤੇ ਛਿੱਕੇ ਚੌਕ ਤੇ ਨੱਚਣ ਵਾਸਤੇ ਕੁਸਰੇ ਰੱਖੇ ਹੋਏ। ਫਿੱਕਾ ਜਿਹਾ ਟੂਰਨਾਮੈਂਟ ਕਰਾਇਆ। ਅੱਛਾ, ਫਿਰ ਛਿੱਕੇ ਚੌਕ ਕੁੜੀਆਂ ਵਾਲੇ ਪੈਸੇ ਘੱਟ ਕੇ ਤੇ ਉੱਥੇ ਸਾਰੇ ਭਰਾ ਨੱਚਣ ਡੇ। ਘਰ ਗੱਲਾਂ ਹੁੰਦੀਆਂ ਕਿ ਉਹ ਭਰਾ ਨੇ ਟੂਰਨਾਮੈਂਟ ਕਰਾਇਆ, ਉੱਥੇ ਨੱਚਣਾ ਕਿੰਨੇ, ਚਲੋ ਉਠੋ। ਹਾਂ ਯਾਰ ਜੰਗਲ 'ਚ ਚਲ ਗਿਆ। ਅੱਛਾ, ਉੱਥੇ ਗਲੈਰੀ ਦੀ ਪੂਛਲ ਤੇ ਡੰਟੌਨਕ ਲਾ ਕੇ ਦੰਦ ਸਾਫ਼ ਕਰੋ। ਮਿੱਠਾ ਕਿੰਨਾ ਬੋਲਦਾ ਇਹਦਾ ਕਾਂ ਗਰਮ ਹੋ ਜਾਂਦਾ। 3 ਘੰਟੇ ਬੋਲ ਕੇ 3 ਘੰਟੇ ਬੋਲ ਕੇ ਕੁਲਫੀ ਖਾਂਦਾ। ਬੁੜੇ ਨੂੰ ਕੰਮ ਤੋਂ ਜਵਾਬ ਹੋਇਆ, ਸਿਰ ਸੁੱਟ ਕੇ ਥੱਲੇ ਨੂੰ ਆਂਦੇ ਤੇ ਦੂਰ ਖਲੋਤਾ ਕਹਿੰਦੇ ਲੂਜ਼ਰ। ਇਹਦਾ ਵੱਡਾ ਭਰਾ ਇਹਦੇ ਚੰਡਾ ਮਾਰਨ ਦੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੇਰੀਆਂ ਵੀ ਗੱਲਾਂ ਕਰ ਗਿਆ। ਲੱਠ ਕੇ ਭਰਾਵਾਂ ਨੇ ਵਿਹੜੇ 'ਚ ਰੌਲਾ ਪਾਇਆ, ਇਹਨੂੰ ਕਹੋ ਮੇਰੇ ਲਫ਼ਜ਼ ਵਾਪਸ ਕਰ। ਦੱਸੋ ਅਚਾਨਕ ਇਹਦੀ ਫੁੱਫੋ ਨੇ ਇੰਜ ਕਰਕੇ ਪਿਆਰ ਦਿੱਤਾ, ਇਹਦਾ ਸਕਰੀਨਸ਼ਾਟ ਖਿੱਚਿਆ ਗਿਆ। ਜਿਹੜੇ ਵਾਲ ਨਹੀਂ ਲਵਾਉਂਦੇ, ਵਾਲ ਨਹੀਂ ਲਵਾ ਲਏ ਉਹ ਮੁਦੱਸਰ ਨੇ ਲਵਾ ਲਏ। ਉਹਨਾਂ ਨੇ ਫੁੱਲ ਲਾਤੇ ਤੇ ਉਹਨਾਂ ਨੂੰ ਕਹਿੰਦਾ ਗ੍ਰਿਪ ਵੀ ਕਰ ਦੋ। ਇੰਨਾ ਬੋਲਦਾ ਵਾ, ਇਹਦੇ ਭਰਾ ਨੇ ਨਾ ਆਰਟੀਫੀਸ਼ੀਅਲ ਸਪੀਡ ਬ੍ਰੇਕਰ ਬਣਾ ਕੇ ਰੱਖੇ ਇਹਦੇ ਅੱਗੇ। ਯਾਰ ਦੱਸੋ ਏਡੀ ਖੁੱਲੀ ਬਿਗਲ ਇਹਨੂੰ ਯਕਦਮ ਇੱਧਰ ਦੇਖਿਆ, ਚੀਰ ਇੱਥੇ ਤੇ ਆਪ ਇੱਧਰ। ਯਾਰ ਮਿੱਠਾ ਇੰਨਾ ਬੋਲਦਾ ਵਾ, ਇਹਦੇ ਘਰ ਦੇ ਬੱਚਿਆਂ ਨੂੰ ਕਹਿੰਦੇ ਤੂੰ ਮਿੱਠਾ ਖਾਦਾ ਵਾ। ਯਾਰ ਏਡੀ ਖੁੱਲੀ ਇਹਨੇ ਬਿਗਲ ਹੋਈ ਵਿੱਚ ਮਾਸਾਂ ਤੁਨੀਆਂ ਹੋਈਆਂ ਨੇ ਕਰ ਪੂਰੀ ਕੀਤੀ। ਮਿੱਠਾ ਇੰਨਾ ਬੋਲਦਾ ਕਿ ਬੰਦੇ ਨੇ ਇਹਦੇ ਕੋਲ ਰਾਹ ਪੁੱਛਿਆ, ਉਹਦੇ ਨਾਲ ਇੰਨੀਆਂ ਗੱਲਾਂ ਕੀਤੀਆਂ। ਕਹਿੰਦਾ ਯਾਰ ਮੈਨੂੰ ਮਾਫ ਕਰ। ਯਾਰ ਟ੍ਰਾਂਸਪਲਾਂਟ ਗਿਆ, ਉਹਨੇ ਪੂਰਾ ਟੋਇਆ ਕੱਢਿਆ, ਵਿੱਚੋਂ ਵਾਲ ਨਹੀਂ ਸੀ ਆ। ਉਹਨੇ ਮੁੜ ਕੇ ਮੂੰਹ ਖੋਲ ਕੇ ਥੱਲੋਂ ਛਿੱਤਰ ਮਾਰ, ਫੇਰ ਬਾਲ ਤਾਂ ਸੱਟ ਲਾਈ। ਬੋਲੀ ਵਾਲੀ ਕਮੇਟੀ ਤੇ ਚਲ ਗਿਆ, ਕਹਿੰਦਾ ਯਾਰ ਇਹਨੂੰ ਘਰ ਛੱਡੇ, ਇਹਨੇ ਬੋਲੀ ਜਾਣਾ। ਇਦਾਂ ਦੇ ਬੱਚੇ ਨੂੰ ਸਬਕ ਯਾਦ ਵੀ ਹੋਣਾ, ਬੋਲਣ ਤੋਂ ਮਾਰ ਕਰਦੇ ਹੁੰਦੇ। ਚੁੱਪ ਕਰਕੇ ਨਹੀਂ ਕਰਦੇ। ਐਵੇਂ ਮਹੱਲੇ ਦੇ ਵਿੱਚ 2 ਮੀਆਂ ਦੀ ਉਮਰਾਂ ਕਰਕੇ ਉਹਦੇ ਨਾਲ ਰਲ ਕੇ ਆਉਣ ਡਿਆ ਅੰਦਰ। ਉਹਨਾਂ ਨਾਲ ਬਹੁਤੇ ਹਾਰ ਇਹਨੂੰ ਪਏ। ਸਿਰਫ 에어ਪੋਰਟ ਤੋਂ ਲੈ ਕੇ ਆਇਆ ਵਾ ਤੇ ਇੱਥੇ ਤੱਕ ਖਾ ਰਿਹਾ। ਉਹਨੇ ਕਿਹਾ ਵੀ ਕਰ ਗਿਆ। ਵਾਸ਼ਰੂਮ ਚੇਂਜ ਕਰਕੇ ਨਿਕਲਿਆ, ਮੈਂ ਕਹਿੰਦਾ ਸੱਟ ਲੱਗੀ। ਮੈਂ ਕੀ ਹੋਇਆ? ਕਹਿੰਦਾ ਯੱਕ ਦਾ ਫੁਆਰਾ ਖੋਲਿਆ, ਹਾਂ ਵੱਜਾ। ਪਾਣੀ ਨਹੀਂ ਸੱਟ ਲੱਗੀ। ਗੰਜਾ ਵਾ ਨੇਰੀ 'ਚ ਯਾਦ ਇੰਜ ਆਵਾਜ਼ ਆਉਂਦੀ, ਆਵਾਜ਼ ਯਾਰ ਇੰਜ ਕਰਕੇ ਆਪਣੇ ਪੂਤ ਨਾਲ ਆਇਆ। ਇਹਦਾ ਪੂਰੇ ਇੰਜ ਕਰਕੇ ਬਗਲ 'ਚ ਪਿਆਰ ਲੈ ਕੇ ਅੰਦਰ ਆਉਂਦੇ ਤੇ ਮੰਮੀ ਕਹਿੰਦੀ ਆ ਹੈ ਕੰਮ ਤੋਂ ਆਏਗੇ, ਪਹਿਲੇ ਹੈਲਮਟ ਤੇ ਰੱਖ ਲਓ। ਇੰਜ ਕਰਕੇ ਆਉਂਦੇ ਆ ਗੱਲ। ਮੇਰੇ ਬੱਚਿਆਂ ਨੂੰ ਨਹੀਂ ਪਤਾ। ਬਾਹਰ ਦੋਜੀ ਆ, ਯਕਦਮ ਬਾਹਰ ਆ, ਦੋਜੀ ਨੂੰ ਵੇਖ ਕਹਿੰਦਾ ਭਾਜੀ ਇਹ 'ਚ ਘੱਟ ਪੈਣਾ, ਹੋਰ ਵੱਡਾ ਬਣ ਗਿਆ। ਹਕੀਮ ਨੂੰ ਜਾ ਕੇ ਕਹਿੰਦਾ ਮੈਂ ਆਲੂ ਬੁਖਾਰਾ ਭਿਉਂ ਕੇ ਪੀ ਲਿਆ ਕਰਾਂ। ਕਹਿੰਦਾ ਆਲੂ ਬੁਖਾਰਾ ਹੀ ਲੈਣਾ ਪੈਣਾ, ਕੁੱਜਾ ਤੇਰੇ ਕੋ ਆਪਣਾ ਵਾ। ਬੱਚੇ ਕਹਿੰਦੇ ਲੋਕਾਂ ਨੂੰ ਮਿੱਟੀ ਖੇਡੀਏ ਤੇ ਦਾਨਿਸ਼ ਨੂੰ ਕਹਿੰਦੇ ਤੂੰ ਇੱਥੇ ਖੜਾ ਰਹੀ। ਅਸੀਂ ਤਾਂ ਲੁਕਾ ਹੀ ਆ ਭਾਈ। ਇਹ ਬਾਹਰ ਥੜ ਤੇ ਇੰਜ ਕਰਕੇ ਬੈਠਾ ਸੀ, ਉਹ ਮੀਟਰ ਰੀਡਿੰਗ ਕਰਨ ਵਾਲੀ ਨਾ, ਇਹਦੇ ਸਿਰ ਤੇ ਗੱਤਾ ਰੱਖ ਕੇ ਰੀਡਿੰਗ ਕਰ ਗਿਆ।
ਉਹਨੇ ਐਵੇਂ ਬਣਾਈ ਜਾਣੀ ਆ। ਮੀਟਰ ਰੀਡਿੰਗ ਵੀ ਹੋਣੀ ਆ। ਮੈਂ ਚਾਹ ਪੀ ਕੇ ਕੱਪ ਵੀ ਰਗੜਾ ਐਂਕਰ ਤੂੰ ਵੀ ਕਰਦਾ ਫਿਰ ਦੱਸ ਦੇ ਯਾਰ ਇਹਨੇ ਕੱਪ ਵੀ ਰਗੜਾ ਹੋਏ। ਇੱਕ ਬੁੱਕ ਡਿਪੂ ਤੇ ਬੈਠਾ ਕਿੱਥੇ ਬੈਠਾ? ਬੁੱਕ ਡਿਪੂ ਤੇ ਬੈਠਾ ਤੇ ਇੱਥੇ ਪੈਸਾ ਚੈੱਕ ਕਰਨ ਵਾਸਤੇ ਰੱਖਿਆ। ਅੱਛਾ ਇਦਾਂ ਦੇ ਬੰਦੇ ਫੁੱਲ ਤਿਆਰ ਸ਼ਿਆਰ ਹੋ ਕੇ ਆਪੇ ਕਹਿੰਦੇ ਹੁੰਦੇ ਨਹੀਂ ਜਚਿਆ ਨਾ। ਮੈਨੂੰ ਪਤਾ ਵਾ, ਮੈਨੂੰ ਪਤਾ ਨਹੀਂ ਇਹ ਚ ਜੈਦ ਵਾਲਿਆਂ ਕੋ ਮਿੱਠੇ ਨੇ ਕੁੱਟ ਖਾ ਲਈ। ਕਿਉਂ? 3 ਘੰਟੇ ਵਾਲੇ ਪੈਕੇਜ 6 ਘੰਟੇ ਦੀਆਂ ਗੱਲਾਂ ਕਰ ਗਏ। ਉਹ ਘਰ ਆ ਕੇ ਕਹਿੰਦਾ ਭਾਈ ਤੂੰ ਬਹੁਤਾ ਬੋਲਿਆ। ਇੱਕ ਅੰਗਰੇਜ਼ ਕੋਲੋਂ ਚਪੇੜਾਂ ਖਾ ਲੀਆਂ। ਉਹ ਕਹਿੰਦਾ ਅੱਧਾ ਘੰਟਾ ਹੋ ਗਿਆ ਚਵਲ ਜਿਹਾ ਮੇਰੇ ਨਾਲ ਪਛਤੋ ਬੋਲੀ ਜਾਂਦੇ। ਯਾਰ ਦਾ ਅੱਬਾ ਕਹਿੰਦਾ ਯਾਰ ਕਹਿੰਦਾ ਤੇਰਾ ਸਿਰ ਬਹੁਤ ਛਾਗਰ ਪਿੱਛੇ ਸਰਾਖ ਕਰਕੇ ਆਸਟ੍ਰੇਲੀਆ ਤੋਤਾ ਰੱਖ ਲਵਾਂ। ਲੋਕੀ ਤਾਂ ਸਿਰ ਧੋ ਕੇ ਉਹਦੇ ਉੱਤੋਂ ਤੇਲ ਛੇਲ ਲੈਂਦੇ ਨੇ, ਉਹ ਗਿੱਲੀ ਮਿੱਟੀ ਲਾਉਂਦੇ ਆ ਹਾਂਡੀਆਂ ਵਾਲੀ। ਯਾਰ ਬੰਦੇ ਨੇ ਸਰਦੀਆਂ 'ਚ ਮੂੰਗਫਲੀ ਦਾ ਕੰਮ ਕੀਤਾ, ਨੇ ਕੰਮ ਦੱਸ ਤੂੰ ਸਿਰ ਪਾਉਣਾ ਵਾ, ਸਿਰ ਆਪਣਾ ਵਿੱਚ ਲੈ ਕੇ ਬਹਿਣਾ ਮੂੰਗਫਲੀ। ਦਰਜੀ ਨੂੰ ਕਹਿੰਦਾ ਮੇਰਾ ਸੂਟ ਨਹੀਂ ਸੀਤਾ, ਕਹਿੰਦਾ ਜਾ ਯਾਰ ਤੂੰ ਕਿਹੜੇ ਜਚਣਾ ਸੀ, ਚੱਲ ਯਾਰ। ਇੱਕ ਬੰਦੇ ਨੂੰ ਈਦ ਮਿਲੀ ਆ ਤੇ ਉਹਨੂੰ 6 ਵਾਰੀ ਕਹਤਾ ਈਦ ਮੁਬਾਰਕ ਈਦ ਮੁਬਾਰਕ ਈਦ ਮੁਬਾਰਕ, ਕਿੱਡਾ ਬੋਲਦਾ। ਯਾਰ ਸਖਤ ਧੁੱਪ ਚੋਂ ਫਿਰ ਕੇ ਘਰ ਆਏ ਤੇ ਬੂਨੇ ਇੰਜ ਕਰਕੇ ਮੁਹੱਬਤ ਨਾਲ ਸਿਰ ਚੁੰਮਿਆ ਤੇ ਬੋਲ ਸੜ ਗਏ। ਗਰਮ ਹੋਇਆ ਯਾਰ ਇੱਕਦਮ ਬਾਰਿਸ਼ ਸ਼ੁਰੂ ਹੋਈ ਹੈ, ਸਿਰ 'ਚ ਛਿੱਟਾਂ ਪਈਆਂ ਟਨ 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 ਟਨ। ਮਿਊਜ਼ਿਕ ਚੱਲ ਪਿਆ। ਮਿੱਠੇ ਨੇ ਗਾਣਾ ਸੁਣ ਕੇ 2 ਵਾਰੀ ਆਪ ਗਾਤਾ। ਏਦਾਂ ਬੋਲਦਾ। ਇੱਕ ਵਾਰੀ ਸੁਣਿਆ 2 ਵਾਰੀ ਆਪ ਗਾ। ਯਾਰ ਵਿਆਹ ਵਾਲੇ ਦਿਨ ਦਾ ਅੱਬਾ ਕੁੱਲਾ ਖੁੱਲਾ ਲਿਆ, ਇੱਥੇ ਤੱਕ ਪਾਇਆ ਕੰਨ ਵਿੱਚ ਦਿੱਤੇ ਹੋਇਆ। ਉਹ ਤੇ ਬਾਈ ਦੀ ਗਲਤੀ ਹੈ ਮੇਰੀ। ਉਹਨਾਂ ਨੂੰ ਕਹਿੰਦੇ ਤੂੰ ਤਾਂ ਦੱਸ ਸੈਸ ਤੇ ਦੱਸ ਇਹ ਅੱਬਾ ਜੀ ਸੈਸ ਆ ਬਾਈ ਦੀ ਗਲਤੀ ਮੇਰੇ ਤੇ ਪਾਈ ਜਾ ਰਹੀ ਹੈ। ਹੁਣ ਹੋ ਗਿਆ ਯਾਰ। ਪਾਨ ਦਾ ਪੱਤਾ ਕੱਢ ਕੇ ਤੇ ਪੰਪ ਬਣਾਇਆ ਇਹਨੇ। ਪਾਨਾਂ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਪਾਨ ਲਾ ਦੇ ਜ਼ਰਾ, ਛੋਟੇ ਪੱਤੇ ਤੇ ਲਾਇਓ। ਤਾਂ ਜਾ ਕੇ ਦੁਕਾਨ ਤੇ ਕਹਿੰਦਾ ਉਹਦੀ ਤਾਂ ਪੂਰੀ ਉਹ ਫਿਕਰ ਓਏ ਆਮ ਬੋਲਰ ਬਾਤ ਹੈ ਕੋਈ ਬਾਤ। ਪਾਨਾਂ ਵਾਲੇ ਨੂੰ ਜਾ ਕੇ ਕਹਿੰਦਾ ਯਾਰ ਪਾਨ ਲਾ ਦੇ, ਛੋਟੇ ਪੱਤੇ ਤੇ ਲਾਈ। ਉਹਨੇ ਤਰੇਕ ਦੇ ਪੱਤੇ ਤੇ ਲਾ ਦਿੱਤੇ। ਕੋੜਾ ਹੈ ਡਾਂਸ ਕਰਿਆਣੇ ਵਾਲੇ ਜਾ ਕੇ ਕਹਿੰਦਾ ਗੋਲਡਨ ਪਰ ਦੇ ਕਹਿੰਦਾ ਦੌੜਿਆ ਇੱਥੋਂ। ਸਾਡੀ ਕਰੀਮ ਤੋਂ ਨੰਬਰ ਸਬਰ ਕਰੋ। ਯਾਰ ਪਾਨ ਖਾ ਕੇ ਇੰਜ ਕਰਕੇ ਥੁੱਕਣ ਦੇ ਵਿੱਚ ਨੰਬਰ ਆਉਂਦੇ 6 7। ਮੈਂ ਕਿਹਾ ਕੀ ਕਹਿੰਦਾ ਤਾਸ਼ ਤੇ ਪੱਤੇ ਤੇ ਲਾ ਕੇ ਖਾਦਾ। ਕਹਿੰਦਾ ਅੱਜ ਹੁਕਮ ਦਾ ਪਾਨ ਖਾਦਾ। ਕਰਿਆਨੇ ਵਾਲੀ ਦੁਕਾਨ ਤੇ ਗਿਆ, ਉਹਨੇ ਸ਼ੈਂਪੂਆਂ ਵਾਲੇ ਬਾਰੀ ਅੱਗੇ ਪਰਦਾ ਕਰਤਾ। ਇੱਕ ਕਾਸਮੈਟਿਕ ਦੀ ਦੁਕਾਨ ਤੇ ਗਿਆ ਤੇ ਇੰਜ ਕਰ ਕਹਿੰਦਾ ਆ ਕੀ ਆ ਆ ਕੀ ਆ, ਉਹ ਕਹਿੰਦਾ ਕੰਗੇ ਇਹਨੂੰ ਛੇੜੀ। ਭਾਈ ਹਕੂਮਤ ਨੇ ਇਹਨੂੰ ਕਿਹਾ, ਕਹਿੰਦਾ ਤੂੰ 2-3 ਮਹੀਨੇ ਗੂੰਗਿਆਂ ਨਾਲ ਗੁਜ਼ਾਰ। ਯਾਰ ਇੱਕ ਗੁੰਗਾ ਦੋਸਤ ਬਣਾ ਲਿਆ, ਉਹ 6 ਮਹੀਨੇ ਬਾਅਦ ਉਹ ਬੋਲਣ ਲੱਗ ਪਿਆ। ਉਹ ਮੇਰੇ ਉਹ ਇਹਨੂੰ ਦੱਸੋ ਗਾਨੀ ਵਾਲਾ ਗੂੰਗਾ ਸੀ। ਬੋਲਣ ਵਾਲਾ ਤੋਤਾ ਲੈ ਆਇਆ ਭਾਈ, ਇੰਨਾ ਬੋਲਦਾ ਸੀ ਉਹ ਵੀ ਇਹਦੇ ਅੱਗੇ ਚੁੱਪ ਖਲੋਤਾ। ਇਹਦੇ ਕੀ ਕਹੀ ਜਾਂਦੇ ਆ, ਮੈਂ ਕੀ ਕਵਾਂ ਇਹਨੂੰ। ਯਾਰ ਇਹ ਬੋਲਣ ਵਾਲਾ ਤੋਤਾ ਲੈ ਕੇ ਆਇਆ ਤੇ ਤੋਤਾ ਬੋਲੇ ਨਾ, ਕਹਿੰਦਾ ਜੇ ਮੈਂ ਬੋਲਿਆ ਸਾਰੇ ਫਸਦੇ ਆ। ਬੋਲਣ ਵਾਲਾ ਤੋਤਾ ਲੈ ਆਇਆ ਮਿੱਠਾ, ਤੇ ਉਹ ਕਹਿਣ ਡਿਆ ਸਾਨੂੰ ਵੀ ਬੋਲਣ ਦਾ ਮੌਕਾ ਦਿਓ। ਸਾਦਾ ਤੋਤਾ ਲੈ ਆਇਆ ਤੇ ਇਹਦਾ ਤੋਤਾ ਬਾਹਰ ਬੰਦਿਆਂ ਨੂੰ ਕਹਿੰਦਾ ਮੇਰਾ ਬੋਲਣ ਵਾਲਾ ਮਾਲਕ ਆ। ਦਾਨਿਸ਼ ਤੋਤਾ ਲੈ ਕੇ ਆ, ਤੋਤੇ ਨੇ ਯਕਦਮ ਉਹਨੂੰ ਦੇਖਿਆ ਤੇ ਡਰ ਕੇ ਕਹਿੰਦੇ ਹਾਂਜੀ ਚੋਰੀ ਖਾਣੀ ਆ। ਦਾਲ ਚ ਤੋਤਾ ਲੈ ਆਇਆ, ਕਹਿੰਦਾ ਮੀਆਂ ਮਿੱਠੂ ਚੋਰੀ ਖਾਣੀ ਆ, ਕਹਿੰਦਾ ਪਰ ਖਾਣੀ ਆ ਤੇਰੇ ਹੱਥੋਂ ਨਹੀਂ ਖਾਣੀ। ਕੋਈ ਹੋਰ ਬੰਦਾ ਭੇਜ। ਬੋਲਣ ਵਾਲਾ ਤੋਤਾ ਲੈ ਆਇਆ, ਅੱਧਾ ਘੰਟਾ ਰੱਖਿਆ ਇਹਨੂੰ ਬੋਲਣ ਲੱਗ ਪਿਆ। ਓਏ ਇਹਨੇ ਸੱਪ ਰੱਖ ਲਿਆ ਆਪਣੇ ਘਰ। ਅੱਛਾ। ਕਾਲੂ ਨੇ ਆਪਣੇ ਘਰ ਸੱਪ ਰੱਖ ਲਿਆ। ਇਹ ਕੰਮ ਤੇ ਗਿਆ, ਉਹਨੇ ਪਿੱਛੋਂ ਸਾਰੇ ਜੀ ਖਾ ਲੇ। ਤੇ ਸ਼ਾਮ ਨੂੰ ਜਾ ਕੇ ਉਹਨੂੰ ਕਹਿੰਦੇ ਤੂੰ ਤੇ ਮੈਂ ਹੀ ਰਹਿ ਗਏ। ਯਾਰ ਉਹ ਅੰਪਾਇਰਾਂ ਵਾਲੀ ਨਹੀਂ ਗੋਲ ਹੈ ਹੈਟ ਜਿਹਾ, ਹਾਂ ਉਹ ਪਾ ਕੇ ਇੱਕ ਫਿੱਕੇ ਜਿਹੇ ਪੀ ਰਗੇ ਧਮਾਲ ਪਾ ਕਬਜ਼ਾ ਗਰੁੱਪ ਬਣ ਗਿਆ ਭਾਈ। ਕਬਜ਼ਾ ਗਰੁੱਪ ਬਣ ਕੇ ਇੱਕ ਪਲਾਟ ਤੇ ਕਬਜ਼ਾ ਕਰ ਲਿਆ ਉਹਨਾਂ ਨੇ। ਬੜੇ ਬੜੇ ਬਦਮਾਸ਼ ਤਰੀਕੇ ਵਰਤੇ, ਨਹੀਂ ਗਿਆ। ਮਾੜੀ ਜੀ ਚੀਜ਼ ਵੰਡੀ ਦੀ ਆਵਾਜ਼ ਆਈ ਤੇ ਭੱਜ ਗਿਆ। ਯਾਰ ਤੁਸੀਂ ਅਕਸਰ ਵਿਆਹ ਸ਼ਾਦੀ ਤੇ ਜਾਓ ਨਾ, ਢੋਲ ਵਾਲੇ ਬੈਠੇ ਹੋਣੇ, ਇਦਾਂ ਦਾ ਬੱਚਾ ਲੰਘਦਾ ਨਾ ਕਰੂਗਾ ਯਾਰ ਇਹਦਾ ਵਿਆਹ ਇਹਨੂੰ ਸਲਾਮੀਆਂ ਪੈਣ ਦਈਆਂ ਤੇ ਨਾਲ ਨੀਲੀ ਲਾਈਟ ਵੀ ਰੱਖੀ ਨੋਟ। ਮੈਂ ਤੇ ਨਾ ਇਦਾਂ ਦਾ ਬੱਚਾ ਸਾਊਂਡ ਵਾਲੇ ਕੋਲ ਬਹਿ ਕੇ ਯਕਦਮ ਆਵਾਜ਼ ਖੋਲ ਕੇ ਚਿੱਤਰ ਕਰ ਲੂਗਾ ਆਪਣੇ ਛੋਟੇ ਭਰਾ ਨੂੰ ਕਰਾਉਣਾ, ਚਲੋ ਕਲੀਨ ਸ਼ੇਵ ਕਰਾ ਕੇ ਆ ਤਾਂ ਨਰਸ ਬਣਾਉਣਾ ਹੀ। ਟੈਂਥ ਕੱਢਣ ਦੇ ਤਵਾ ਚੱਕੀ ਮੇਰੇ ਘਰ ਰੋਟੀਆਂ ਪਕਾਉਣ ਤੇ ਬੈਠੇ।
ਸਜਾਦ ਵੀ ਭਾਈ ਇੱਕ ਮਹਿੰਦੀ ਤੇ ਗਿਆ, ਮੁੱਛਾਂ ਕਾਲਾ ਸੂਟ ਪਾਇਆ ਤੇ ਮਹਿੰਦੀ ਚ ਵੜਿਆ ਸੀ ਤੇ ਢੋਲ ਵਾਲਾ ਕਹਿੰਦਾ 3 ਤਾਲ ਵਜਾ। ਇੱਕ ਇਹਦੇ ਭਰਾ ਦੀ ਧੌਣ ਟੁੱਟ ਗਈ ਅੱਛਾ ਤੇ ਐਲਬੋ ਵਾਲੀ ਪਵਾਤੀ ਐ। ਉਹ ਪਿੱਛੇ ਨਹੀਂ ਧਿਆਨ ਕੀਤੀ ਯਾਰ ਇਹਦੇ ਭਰਾ ਦੀ ਧੌਣ ਟੁੱਟ ਗਈ। ਮੈਂ ਕਿਹਾ ਇਹਨੂੰ ਕੀ ਆ, ਕਹਿੰਦਾ ਇਹਦੀ ਕੋਈ ਚੀਜ਼ ਗਵਾਚੀ। ਯਾਰ ਚੌਰ ਸੀ ਫੈਸਲਾ ਕਰਦਾ ਕਰਦਾ ਬਾਰ-ਬਾਰ ਮੋਬਾਈਲ ਨੂੰ ਦੇਖੀ ਜਾਵੇ। ਇੱਕ ਬੰਦਾ ਥੱਲੋਂ ਕਹਿੰਦਾ ਭਾਜੀ ਫੈਸਲਾ ਡਾਊਨਲੋਡ ਕਿਤੇ ਲਾਇਆ ਹੋਇਆ। ਇੱਕ ਦੇ ਭਰਾ ਦੀ ਧੌਣ ਟੁੱਟ ਗਈ, ਅੱਛਾ। ਉਹਨੂੰ ਕਹਿੰਦਾ 4 ਦਿਨ ਕੱਢ ਲੈ, ਪੈਸੇ ਆਂਦੇ ਤੇ ਕਰਾਣੇ ਸੀ। ਇੱਕ ਦੇ ਭਰਾ ਦੀ ਧੌਣ ਇੰਜ ਸੀ ਤੇ ਸਾਰਿਆਂ ਨੂੰ ਪਹਿਲਾਂ ਉਹ ਦੱਸਦਾ ਸੀ ਬੱਦਲ ਆ ਗਿਆ। ਇੱਕ ਇਹਦੇ ਭਰਾ ਦੀ ਧੋਣਾ ਇੰਜ ਸੀ, ਉਹ ਉੱਥੋਂ ਗਰਾਰਾ ਕਰਨ ਦਿਆ, ਕਹਿੰਦਾ ਆਬਸ਼ਾਰ ਲੱਗੀ ਤੁਹਾਡੇ ਘਰ। ਇਹਦੇ ਭਰਾ ਯਾਰ ਬੜਾ ਚਵਲਾ ਸੋਹਣਾ ਗੋਲਡੀ ਫਲਾ ਕੇ ਲੈਣਾ ਫੋਲੋ ਤੇ ਆਹ ਕੱਢਦੇ ਯਾਰ। ਆਹ ਕੱਢ ਯਾਰ ਇੰਨਾ ਪਾਗਲ ਲੰਡੇ ਜਾ ਕੇ ਆਈ ਆਂਡੇ ਚ ਹੋਰ ਕਲਰ ਹੈਗੇ ਆ। ਯਾਰ ਲੰਡੇ 'ਚ ਇੰਨਾ ਜਾਂਦਾ ਸੀ, ਇੱਕ ਦਿਨ ਯਕਦਮ ਬੜਾ ਲੰਡੇ ਵਾਲੇ ਕਹਿੰਦੇ ਆਹ ਕਾਨੀ ਬਾਈ ਆ ਗਿਆ ਰੇ। ਲੰਡਾ ਫੋਲਣ ਦਿਆ ਭਾਈ, ਵਿੱਚੋਂ ਇੱਕ ਸ਼ਰਟ ਲਿਆਇਆ ਤੇ ਇਹਦੀ ਅੰਮੀ ਕਹਿੰਦੀ ਹਲੇ ਮੈਂ ਪਰਸੋਂ ਤੇ ਭਾਂਡੇ ਵਾਲਿਆਂ ਨੂੰ ਦਿੱਤੀ ਸੀ। ਇੰਜ ਲੜਾ ਫੋਲਦਾ ਵਿੱਚ ਹੀ ਵੜ ਗਿਆ। ਉਹ ਦੁਕਾਨਦਾਰ ਨੇ ਇੰਜ ਕਰਕੇ ਖਿੱਚ ਕੇ ਕੱਢਿਆ, ਓਏ ਇਹਨੂੰ ਕਹਿੰਦੇ ਮੈਂ ਅਮਰੀਕਾ ਜਾਣਾ ਵਾ। ਲੰਡਾ ਫੋਲਣ ਦਿਆ ਭਾਈ, ਉਹ ਲੰਡੇ ਵਾਲਾ ਕਹਿੰਦਾ ਭਾਈ ਲੰਡਾ ਇੱਧਰ ਲੱਗਾ, ਤੁਸੀਂ ਕੂੜਾ ਫੋਲਣ ਦੇ। ਲੜਾ ਫੋਲਣ ਗਿਆ ਉੱਥੇ ਇੰਜ ਕਰਕੇ ਆਪਣੀ ਟੌਰ ਬਣਾ ਸੇ ਕੋਲੋਂ ਡਾਲਰ ਪਾ ਕੇ ਆਂਡਿਆ। ਮੈਨੂੰ ਤਾਂ ਨਿਕਲ ਆਏ ਭਾਈ। ਆਪਣੇ ਕੋਲ ਫੜ ਲਿਆ, ਕੁੱਟ ਕੇ ਖੋਲੇ ਕਹਿੰਦੇ ਸਾਡੇ। ਪੇਟੀਆਂ ਦਾ ਕੰਮ ਕਰਦਾ ਸੀ, ਨਵਾਂ ਸੂਟ ਸਵਾ ਕੇ ਇੱਥੇ ਕੁੰਡਾ ਲਾਇਆ ਪੇਟੀ ਵਾਲਾ। ਬੜੀ ਸਪੀਡ ਨਾਲ ਕੀਤੀ ਹੈ। ਚੋਰੀ ਹੋਣ ਦਾ ਡਰ। ਪੇਟੀਆਂ ਦਾ ਕੰਮ ਕਰਦਾ ਸੀ ਤੇ ਪੇਟੀ ਭਰਾਵਾਂ ਦਾ ਕੋਈ ਕੰਮ ਨਹੀਂ। ਲਓ ਜੀ ਨਾਜ਼ਰੀਨ, ਚਲੋ ਬਸ ਕਰੀਏ। ਮੈਂ ਕਹਿੰਦਾ ਹੁਣ ਅੱਗੇ ਗਰਮੀ ਬਹੁਤ ਹੋ ਗਈ, ਸਕੇਲ ਦਾ ਮਸਲਾ ਵਾ ਯਾਰ। ਜਿੱਦਾਂ ਤੇਰਾ ਦਿਲ ਕਰਦਾ ਵਾ ਭਾਈ, ਨਾਜ਼ਰੀਨ ਬਹੁਤ ਸਾਰਾ ਆਪਣਾ ਖਿਆਲ ਰੱਖਣਾ ਸਾਨੂੰ। ਉਹ ਖਿਆਲ ਰੱਖ ਲੈਣਗੇ। ਸਾਈਡ ਪਾਕਟ ਵਾਲਾ ਕੈਂਗਰੂ ਹੁੰਦਾ ਹੀ। ਆਪਣਾ ਬਹੁਤ ਸਾਰਾ ਖਿਆਲ ਰੱਖਣਾ ਸਾਨੂੰ, ਦੁਆਵਾਂ 'ਚ ਯਾਦ ਰੱਖਣਾ ਤੇ ਮੁਹੱਬਤ ਇੱਥੇ ਸਾਨੂੰ ਦਿੰਦੇ ਰਹੋ। ਅਸੀਂ ਤੁਹਾਡੇ ਵਾਸਤੇ ਇੱਥੇ ਇਹ ਪ੍ਰੋਗਰਾਮ ਲੈ ਕੇ ਆਉਂਦੇ ਰਿਹਾ ਕਰਾਂਗੇ। ਯਾਰ ਇਹਨਾਂ ਦੇ ਘਰ ਚੋਰ ਹੈ, ਕਹਿੰਦਾ ਕਿੱਥੇ ਰਹਿ ਗਏ ਸੀਗੇ। ਐ ਹੱਥ ਦੱਸ ਓ ਯਾਰ ਸੱਸ ਨੂੰ ਕਹਿੰਦੇ ਆ ਮੁਝਸੇ ਦੋਸਤੀ ਕਰੋਗੀ। ਗੱਫੀ ਪਾ ਕੇ ਸੋਹਰੇ ਦੇ ਪਟਾਕੇ ਕੱਢਦੇ। ਠੀਕ ਹੈ, ਅੱਲਾ ਹਾਫਿਜ਼।